ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ। ਸਾਡੇ ਨਾਲ ਅੱਜ ਦੇ 25 ਅਪ੍ਰੈਲ ਦਿਨ ਸੋਮਵਾਰ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਪੰਨੂ ਜੀ ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਬਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਵੀਰ ਸਿੰਘ ਗਿੱਲ ਲਾਈਵੋਗ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਤਾਂ ਬਲਤੇਜ ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂਆਤ ਕਰਦੇ ਹਾਂ। ਸਹਿਜਧਾਰੀ ਨੂੰ ਜਿਹੜਾ ਵੋਟ ਦੇ ਰੋਕ ਤੋਂ ਬਾਅਦ ਦੇ ਵਿੱਚ SGPC ਦਾ ਸਦਨ ਕਹਿੰਦੇ ਜੀ ਰਿਵਾਈਵ ਹੋ ਸਕਦਾ, ਮੁੜ ਕੇ ਬਹਾਲ ਹੋ ਸਕਦਾ ਜੀ। ਇਹ ਐਕਚੁਅਲੀ ਰਾਜ ਸਭਾ ਦੇ ਵਿੱਚ ਤਾਂ ਪਹਿਲਾਂ ਹੀ ਪਾਸ ਹੋ ਗਿਆ ਸੀ। ਲੋਕ ਸਭਾ ਦੇ ਵਿੱਚ ਵੀ ਜਿਹੜੀ ਤਿੱਖੀ ਨੋਕ ਝੋਕ ਹੈ ਜੀ, ਉਹ ਵੀ ਹਾਲਾਂਕਿ ਸਾਹਮਣੇ ਆਈ, ਪਰ ਹੋ ਗਿਆ ਇਹ ਯੂਨਾਨੀਮਸਲੀ ਜਿਹੜਾ ਜੀ ਉਹ ਪਾਸ ਜੀ, ਜਿਹਦੇ ਵਿੱਚ ਸਹਿਜਧਾਰੀ ਜਿਹੜੇ ਨੇ ਜੀ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੋਟ ਨਹੀਂ ਪਾ ਸਕਣਗੇ। ਇਹ ਪਹਿਲਾਂ ਜਿਹੜਾ ਸੀਗਾ ਜੀ ਇਹ ਬਿੱਲ ਨਹੀਂ ਸੀਗਾ, ਹੁਣ ਇਹ ਬਿੱਲ ਦਾ ਰੂਪ ਜਿਹੜਾ ਜੀ ਉਹ ਧਾਰਨ ਕਰ ਲੂਗਾ। ਔਰ ਇਹਦੇ ਨਾਲ ਜਿਹੜਾ ਜੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਮਾਮਲਾ ਹੈ ਇਸ ਮਸਲੇ ਨੂੰ ਲੈ ਕੇ, ਉਹਦੇ ਵਿੱਚ ਜਦੋਂ ਇਹਦੀ ਕਾਪੀ ਜਿਹੜੀ ਹੈ ਜੀ ਉਹ ਲੱਗੂਗੀ, ਕਿਉਂਕਿ ਪਹਿਲਾਂ ਸਿਰਫ ਨੋਟੀਫਿਕੇਸ਼ਨ ਸੀਗਾ, ਨੋਟੀਫਿਕੇਸ਼ਨ ਕਰਕੇ ਸੁਪਰੀਮ ਕੋਰਟ ਨੇ ਜਿਹੜਾ ਉਹ ਖਿੱਚਿਆ ਸੀਗਾ ਜੀ ਕਿ ਨੋਟੀਫਿਕੇਸ਼ਨ ਦੇ ਆਧਾਰ ਦੇ ਉੱਤੇ ਇੰਨੇ ਸਾਲ ਜਿਹੜਾ ਜੀ ਉਹ ਕਿਵੇਂ ਕੱਢੇ ਜਾ ਸਕਦੇ ਨੇ। ਹੁਣ ਬਿੱਲ ਦੀ ਰੂਪ ਜਿਹੜਾ ਜੀ ਉਹ ਧਾਰਨ ਕਰਨ ਤੋਂ ਬਾਅਦ ਜਿਹੜਾ ਜੀ ਜਿਹੜਾ ਭਵਿੱਖ ਪਿਛਲੇ 5 ਸਾਲਾਂ ਤੋਂ ਹਵਾ ਦੇ ਵਿੱਚ ਜਿਹੜਾ ਜੀ ਉਹ ਲਟਕਿਆ ਹੋਇਆ, ਔਰ ਇਹ ਜਿਹੜਾ ਜੀ ਰਿਵਾਈਵ ਦੁਬਾਰਾ ਜਿਹੜਾ ਉਹ ਹੋ ਸਕਦਾ। ਸ਼੍ਰੋਮਣੀ ਕਮੇਟੀ ਦੇ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ 2011 ਦੇ ਵਿੱਚ ਹਾਈ ਕੋਰਟ ਵੱਲੋਂ ਇਸ ਚੋਣ ਨੂੰ ਇਸ ਕਰਕੇ ਮਾਨਤਾ ਨਹੀਂ ਸੀ ਦਿੱਤੀ ਗਈ ਕਿਉਂਕਿ ਸਹਿਜਧਾਰੀਆਂ ਨੂੰ ਵੋਟ ਪਾਉਣ ਤੋਂ ਰੋਕਣ ਸੰਬੰਧੀ ਨੋਟੀਫਿਕੇਸ਼ਨ ਦੇ ਵਿੱਚ ਕਾਨੂੰਨੀ ਪੱਖ ਤੋਂ ਤਰੁੱਟੀਆਂ ਸੀਗੀਆਂ, ਔਰ ਇਹ ਨੋਟੀਫਿਕੇਸ਼ਨ ਸੰਸਦ ਦੇ ਵਿੱਚ ਪਾਸ ਨਹੀਂ ਹੋਇਆ ਸੀਗਾ, ਸਗੋਂ ਸਰਕਾਰ ਦੇ ਵੱਲੋਂ ਆਪਣੇ ਤੌਰ ਤੇ ਜਾਰੀ ਜਿਹੜਾ ਕੀਤਾ ਗਿਆ ਸੀਗਾ, ਜਿਹਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀਗਾ। ਹੁਣ ਸੰਸਦ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਦਨ ਨੂੰ ਮਾਨਤਾ ਦੇਣ ਦੇ ਰਾਹ ਦੇ ਵਿੱਚ ਪੈਦਾ ਹੋਇਆ ਅੜਿੱਕਾ ਜਿਹੜਾ ਜੀ ਉਹ ਖਤਮ ਹੋ ਗਿਆ। ਹੁਣ ਇਹ ਬਿੱਲ ਰਾਸ਼ਟਰਪਤੀ ਕੋਲ ਜਾਊਗਾ, ਕਾਨੂੰਨ ਦਾ ਰੂਪ ਧਾਰਨ ਕਰੂਗਾ ਤੇ ਇਹਨੂੰ ਜਦੋਂ ਸੁਪਰੀਮ ਕੋਰਟ ਦੇ ਵਿੱਚ ਲਾਇਆ ਜਾਊਗਾ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਫੈਸਲਾ ਹੈ ਉਹ ਆਪ ਹੀ ਜਿਹੜਾ ਜੀ ਹੋ ਜਾਣਾ। ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਜਿਹੜਾ ਇਹ ਕੇਸ ਹੈ ਜੀ ਉਹ ਡਿਸਮਿਸ ਹੀ ਜਿਹੜਾ ਜੀ ਉੱਥੋਂ ਹੋ ਜਾਣਾ। ਔਰ ਇਹ ਕਿਹਾ ਜਾ ਰਿਹਾ ਜੀ ਇਹਦੀ ਵੈਸੇ ਵੱਖੋ ਵੱਖਰਾ ਪ੍ਰਤੀਕਰਮ ਇਹਦਾ ਜੀ ਦੁਨੀਆ ਭਰ ਤੋਂ ਜਿਹੜਾ ਉਹ ਮਿਲ ਰਿਹਾ, ਜਿੱਥੇ ਇਹਦੇ ਹੱਕ ਦੇ ਵਿੱਚ ਡਟਣ ਵਾਲੇ ਵੀ ਹੈਗੇ ਨੇ, ਉੱਥੇ ਕੁਝ ਜਿਹੜੇ ਜੀ ਇਹਦਾ ਵਿਰੋਧ ਵੀ ਜਿਹੜਾ ਉਹ ਕਰ ਰਹੇ ਨੇ, ਔਰ ਇਹ ਕਹਿ ਰਹੇ ਨੇ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਇੱਕ ਬੰਦੇ ਨੇ ਆਪਣੀ ਪਤਨੀ ਤੇ ਮੁੰਡੇ ਨੂੰ ਮਾਰ ਕੇ ਖੁਦਕੁਸ਼ੀ ਕੀਤੀ। ਇੱਥੇ ਪਟਿਆਲੇ ਦੇ ਨੇੜੇ ਹੀ ਰਾਜਪੁਰਾ ਪਿੰਡ ਹੈ ਜੀ, ਉਹਦੇ ਕੋਲ ਇਹ ਪਿੰਡ ਹੈ। ਐਕਚੁਅਲੀ ਫਰਸਟ੍ਰੇਸ਼ਨ ਹੈ ਜੀ ਬਹੁਤ, ਜਿਹੜੀਆਂ ਇਹੋ ਜਿਹੀਆਂ ਮੌਤਾਂ ਹੁੰਦੀਆਂ ਨੇ ਉਹਦੇ ਪਿੱਛੇ ਕਈ ਜਿਹੜੇ ਜੀ ਉਹ ਰੀਜ਼ਨ ਨੇ, ਕਦੀ ਵੀ ਉਹ ਲੱਭਣ ਦੀ ਜਿਹੜੀ ਹੈ ਜੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਇਹ ਨਲਾਸ ਖੁਰਦ ਪਿੰਡ ਆ, ਇਹਦੇ ਵਿੱਚ ਹੈਗਾ ਤਾਂ ਘਰੇਲੂ ਕਲੇਸ਼ ਹੀ ਸੀਗਾ ਜੀ। ਉਹਨੇ ਜਿਹੜਾ ਜੀ ਇੱਕ ਬੰਦੇ ਨੇ ਆਪਣੇ ਮਾਪਿਆਂ ਦੇ ਨਾਲ ਰਲ ਕੇ ਉਹਦੀ ਪ੍ਰੈਗਨੈਂਟ ਸੀਗੀ ਜੀ ਘਰ ਵਾਲੀ, ਤੇ ਜਿਹੜਾ ਉਹਦਾ ਇੱਕ ਮਤਰੇਆ ਪੁੱਤ ਸੀਗਾ ਜੀ, ਉਹਦੇ ਕਤਲ ਕਰਨ ਤੋਂ ਬਾਅਦ ਉਹਨੇ ਫਾਹਾ ਜਿਹੜਾ ਜੀ ਉਹ ਲੈ ਲਿਆ। ਪਿੰਡ ਬਲਟਾਣਾ ਜਿਹੜਾ ਮੋਹਾਲੀ ਦਾ ਸੀਗਾ ਜੀ ਗੁਰਬਚਨ ਸਿੰਘ, ਉਹਨੇ ਜਿਹੜੀ ਹੈ ਜੀ ਇਹ ਰਿਪੋਰਟ ਦਰਜ ਕਰਾਈ ਹੈ ਕਿ ਉਹਦੀ ਜਿਹੜੀ ਭੈਣ ਸੀਗੀ 35 ਸਾਲਾਂ ਦੀ ਸੀਗੀ, 8 ਕੁ ਮਹੀਨੇ ਪਹਿਲਾਂ ਉਹਦਾ ਨਲਾਸ ਦੇ ਬੰਦੇ ਜਦਾਰ ਸਿੰਘ ਦੇ ਨਾਲ ਵਿਆਹ ਹੋਇਆ ਸੀਗਾ। ਉਦੋਂ ਪਹਿਲਾਂ ਉਹ ਵਿਆਹੀ ਹੋਈ ਸੀ ਜੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੀ, ਜਿੱਥੇ ਉਹਦੇ ਘਰ ਵਾਲੇ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ। ਉਹਦੇ ਤੋਂ 2 ਪੁੱਤ ਸੀਗੇ ਜੀ, ਜਦਾਰ ਸਿੰਘ ਦਾ ਵੀ ਇਹ ਦੂਜਾ ਵਿਆਹ ਸੀਗਾ, ਔਰ
ਇਹਦੇ ਕੁਝ ਕਲੇਸ਼ ਜਿਹੜਾ ਉਹ ਰਹਿੰਦਾ ਸੀਗਾ ਔਰ ਉਹਨੇ ਦਾਤਰ ਦੇ ਨਾਲ ਜਿਹੜਾ ਜੀ ਆਪਣੀ ਪਤਨੀ ਦਾ ਕਤਲ ਕੀਤਾ ਔਰ ਜਿਹੜਾ ਉਹਦਾ ਮਤਿਆ ਪੁੱਤ ਸੀਗਾ ਉਹਦਾ ਕਤਲ ਕੀਤਾ। ਬਾਅਦ ਦੇ ਵਿੱਚ ਇਹਦੀ ਡੈੱਡ ਬੋਡੀ ਜਿਹੜੀ ਹੈ ਜੀ ਉਹ ਪਿੰਡ ਦੇ ਨੇੜੇ ਇੱਕ ਦਰਖਤ ਦੇ ਨਾਲ ਜਿਹੜਾ ਜੀ ਉਹ ਟੰਗੀ ਹੋਈ ਮਿਲੀ, ਜਿੱਥੇ ਉਹਨੇ ਖੁਦ ਫਾਹਾ ਲੈ ਕੇ ਜਿਹੜੀ ਹੈ ਜੀ ਉਹ ਖੁਦਕੁਸ਼ੀ ਕਰ ਲਈ। ਐਕਚੁਅਲੀ 2 ਜਾਣਿਆਂ ਨੂੰ ਨਹੀਂ, ਉਹਨੇ 3 ਜਾਣਿਆਂ ਨੂੰ ਮਾਰਿਆ ਕਿਉਂਕਿ ਉਹਦੀ ਵਾਈਫ ਜਿਹੜੀ ਸੀ ਉਹ ਪ੍ਰੈਗਨੈਂਟ ਸੀ ਕੁਝ ਮਹੀਨਿਆਂ ਤੋਂ। ਉਹ ਵੀ ਇੱਕ ਕਤਲ ਹੀ ਜਿਹੜਾ ਜੀ ਉਹ ਕਿਹਾ ਜਾ ਸਕਦਾ। ਜਿਵੇਂ ਮੈਂ ਗੱਲ ਸ਼ੁਰੂ ਕੀਤੀ ਸੀ ਜੀ ਕਿ ਫਰਸਟ੍ਰੇਸ਼ਨ ਜਿਹੜੀ ਹੈ ਜੀ ਉਹ ਬੜੀ ਤੇਜ਼ੀ ਦੇ ਨਾਲ ਫੈਲੀ ਹੈ। ਕਈ ਰੀਜ਼ਨ ਉਹਦੇ ਨੇ, ਨਸ਼ੇ ਜਿਹੜੇ ਨੇ ਜੀ ਉਹ ਵੀ ਇਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਨਿਭਾਉਂਦੇ ਨੇ। ਜਿਹੜੇ ਸੋਰਸ ਆਫ ਇਨਕਮ ਨੇ ਉਹ ਘਟੇ ਨੇ, ਉਹਦੇ ਕਰਕੇ ਵੀ ਫਰਸਟ੍ਰੇਸ਼ਨ ਜਿਹੜੀ ਹੈ ਜੀ ਉਹ ਲੋਕਾਂ 'ਚ ਬਹੁਤ ਜ਼ਿਆਦਾ ਹੈ ਜੀ। ਜੀ ਅਗਲੀ ਗੱਲ ਕਰਦੇ ਹਾਂ ਜੀ। ਸ਼ਿਵ ਸੈਨਾ ਨੇ ਪੁਲਿਸ ਹਾਜ਼ਰੀ ਦੇ ਵਿੱਚ ਸੰਸਕਾਰ ਮੌਕੇ ਫਾਇਰਿੰਗ ਕੀਤੀ। ਐਕਚੁਅਲੀ ਜੀ ਇਹ ਖੰਨੇ ਦੇ ਵਿੱਚ ਜਿਹੜਾ ਸੀਗਾ ਸ਼ਮਸ਼ਾਨ ਘਾਟ, ਉੱਥੇ ਇਹ ਤਣਾਅ ਵਾਲਾ ਮਾਹੌਲ ਜਿਹੜਾ ਬਣ ਗਿਆ। 2 ਦਿਨ ਪਹਿਲਾਂ ਕਤਲ ਕੀਤਾ ਗਿਆ ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਗੁਪਤਾ ਜਿਹੜਾ ਸੀਗਾ ਜੀ, ਉਹਦੇ ਸੰਸਕਾਰ ਦੇ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਜਿਹੜੇ ਉਹ ਹਾਜ਼ਰ ਸੀਗੇ। ਉੱਥੇ ਕੁਝ ਜਿਹੜੇ ਸ਼ਿਵ ਸੈਨਿਕ ਨੇ ਉਹਨਾਂ ਨੇ ਹਵਾਈ ਫਾਇਰ ਜਿਹੜੇ ਆ ਜੀ ਉਹ ਕੀਤੇ ਔਰ ਇਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਜੀ ਉਹ ਪੱਤਰਕਾਰਾਂ ਨੇ ਜਿਹੜੀਆਂ ਉਹ ਖਿੱਚ ਲਈਆਂ। 4 ਜਿਹੜੇ ਆਗੂ ਸੀਗੇ ਪੰਜਾਬ ਲੈਵਲ ਦੇ, ਉਹਨਾਂ ਨੇ ਵਾਰੋ ਵਾਰੀ ਜਿਹੜੀਆਂ ਸੀਗੀਆਂ ਉਹ ਗੋਲੀਆਂ ਚਲਾਈਆਂ ਔਰ ਇਹਨਾਂ ਨੇ ਦੁਰਗਾ ਪ੍ਰਸਾਦ ਗੁਪਤਾ ਪੱਖੀ ਜਿਹੜੇ ਦੀ ਉਹ ਨਾਅਰੇ ਲਾਏ ਔਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਜਿਹੜਾ ਜੀ ਉਹਦੀ ਨਾਅਰੇਬਾਜ਼ੀ ਜਿਹੜੀ ਜੀ ਇੱਥੇ ਕੀਤੀ ਗਈ। ਸ਼ਿਵ ਸੈਨਾ ਆਗੂਆਂ ਨੇ ਚੇਤਾਵਨੀ ਜਿਹੜੀ ਹੈ ਜੀ ਉਹ ਦਿੱਤੀ ਕਿ ਜਿਹੜੇ ਕਤਲ ਕਰਨ ਵਾਲੇ ਨੇ ਦੁਰਗਾ ਪ੍ਰਸਾਦ ਦੇ, ਜੇ ਉਹਨਾਂ ਨੂੰ ਛੇਤੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਆਪਣੀ ਜਿਹੜੀ ਹੈ ਜੀ ਇਹ ਐਜੀਟੇਸ਼ਨ ਅੱਗੋਂ ਜਿਹੜੀ ਹੈ ਜੀ ਉਹਨੂੰ ਵਧਾਉਣਗੇ। ਔਰ ਇਹ ਵੀ ਉਹਨਾਂ ਨੇ ਇਹ ਕਿਹਾ ਜੀ ਕਿ ਉਹ ਸੰਗਠਨ ਬਣਾ ਕੇ 80 ਸੀਟਾਂ ਦੇ ਉੱਤੇ ਜਿਹੜਾ ਜੀ ਉਹ ਲੜਨਗੇ ਚੋਣਾਂ ਨੂੰ ਔਰ ਹਿੰਦੂ ਰਾਜ ਦੀ ਜਿਹੜੀ ਹੈ ਜੀ ਉਹ ਮੰਗ ਕਰਨਗੇ ਖਾਲਿਸਤਾਨ ਦੀ ਤਰਜ਼ ਦੇ ਉੱਤੇ। ਜਦੋਂ ਇਹ ਗੋਲੀਆਂ ਚੱਲੀਆਂ, ਸੰਸਕਾਰ ਹੋਇਆ, ਉੱਥੇ DSP ਜਿਹੜੇ ਸੀ ਉਹ ਵੀ ਮੌਜੂਦ ਸੀਗੇ ਔਰ ਬਾਕੀ ਜਿਹੜੇ ਪੁਲਿਸ ਦੇ ਅਧਿਕਾਰੀ ਉਹ ਵੀ ਮੌਜੂਦ ਸੀਗੇ। ਪੁਲਿਸ ਵਾਲੇ ਕਹਿੰਦੇ ਆ ਕਿ ਗੋਲੀਆਂ ਚਲਾਉਣ ਵਾਲਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ। ਫਿਰ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਅਜੇ ਤੱਕ ਕਿਸੇ ਵਿਅਕਤੀ ਦੇ ਖਿਲਾਫ ਕੋਈ ਜਿਹੜਾ ਜੀ ਉਹ ਪਰਚਾ ਵਗੈਰਾ ਦਰਜ ਨਹੀਂ ਕੀਤਾ ਗਿਆ ਅਜੇ ਤੱਕ। ਜੀ ਅਗਲੀ ਗੱਲ ਕਰੀਏ 2014 ਦੇ ਵਿੱਚ ਜਿਹੜੀ ਪੰਜਾਬ ਪੁਲਿਸ ਨੇ ਮੁਹਿੰਮ ਫੜੀ ਸੀਗੀ ਨਸ਼ੇੜੀਆਂ ਨੂੰ ਫੜਨ ਦੀ, ਉਹੀ ਫੜੇ ਹੋਏ ਨਸ਼ੇੜੀਆਂ ਤੋਂ ਹੁਣ ਜਿਹੜੇ ਕੇਸ ਆ ਵਾਪਸ ਲੈ ਰਹੀ ਹੈ ਪੁਲਿਸ। ਉਦੋਂ ਐਕਚੁਅਲੀ ਇਹਦੀ 1 ਮਈ 2014 ਤੋਂ ਲੈ ਕੇ 15 ਸਤੰਬਰ 14 ਤੱਕ ਇਹ ਮੁਹਿੰਮ ਜਿਹੜੀ ਚਲਾਈ ਸੀਗੀ, ਜਿਹਦੇ ਵਿੱਚ ਸਰਕਾਰ ਇਹ ਕਹਿੰਦੀ ਸੀ ਕਿ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਜਿਹੜੀ ਆ ਜੀ ਉਹ ਤੋਰੀ ਹੋਈ ਹੈ। ਔਰ ਉਦੋਂ ਜਿਹੜੇ ਜੀ ਡਿਊਟੀਆਂ ਹੀ ਤੁਸੀਂ ਕਹਿ ਲਓ ਲਾਈਆਂ ਹੋਈਆਂ ਸੀਗੀਆਂ ਕਿ ਕਿੰਨੇ ਜਿਹੜੇ ਕੇਸ ਆ ਉਹ ਪਰ ਥਾਣੇ ਦੇ ਦੇਣੇ ਆ। ਉਹਦੇ ਤਹਿਤ ਹੀ ਫਿਰ ਫੜ ਕੇ ਜਿਹੜੇ ਨਸ਼ੇੜੀ ਸੀਗੇ ਉਹ ਅੰਦਰ ਦੇ ਦਿੱਤੇ ਗਏ ਸੀਗੇ। ਹੁਣ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਜਿਹੜੀਆਂ ਜਾਣਕਾਰੀਆਂ ਨੇ ਉਹਦੇ ਮੁਤਾਬਕ ਜਿਹੜੀ ਪੁਲਿਸ ਹੈ ਜੀ ਉਹ ਅਦਾਲਤ ਦੇ ਵਿੱਚ, ਕਿਉਂਕਿ ਇਹੋ ਜਿਹੇ ਕੇਸ ਖੜੋਂਦੇ ਨਹੀਂ ਜਿੱਥੇ ਕੋਈ ਰਿਕਵਰੀ ਨਹੀਂ ਹੋਈ, ਉਹਨਾਂ ਦੇ ਖਿਲਾਫ ਜਿਹੜੀ ਪੁਲਿਸ ਹੈ ਉਹ ਆਪ ਹੀ ਮਾਮਲਾ ਜਿਹੜਾ ਜੀ ਉਹ ਵਾਪਸ ਲਈ ਜਾਂਦੀ ਹੈ। ਫਰੀਦਕੋਟ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਤਾਂ 4 ਮਹੀਨਿਆਂ ਦੇ ਦੌਰਾਨ ਜਦੋਂ ਇਹ ਮੁਹਿੰਮ ਚੱਲੀ ਸੀ NDPC ਐਕਟ ਦੇ ਤਹਿਤ 127 ਪੁਲਿਸ ਕੇਸ ਦਰਜ ਕੀਤੇ ਸੀਗੇ। ਪੌਣੇ 2 ਵਰ੍ਹਿਆਂ ਦੇ ਦੌਰਾਨ ਸਿਰਫ ਇੱਕੋ ਕੇਸ ਪੁਲਿਸ ਸਜ਼ਾ ਜਿਹੜੀ ਇਹਦੀ ਕਰਵਾ ਸਕੀ ਆ। ਕੋਟਕਪੂਰੇ ਥਾਣੇ ਦੇ ਵਿੱਚ 23 ਮਈ 14 ਨੂੰ 7 ਜਣਿਆਂ ਖਿਲਾਫ ਬਿਨਾਂ ਕਿਸੇ ਨਸ਼ੇ ਦੀ ਰਿਕਵਰੀ ਤੋਂ ਦਰਜ ਕੀਤਾ ਗਿਆ ਸੀਗਾ ਔਰ ਜਿਹਨੂੰ ਪੁਲਿਸ ਨੂੰ 23 ਮਈ 15 ਨੂੰ ਆਦਮਪਤਾ ਰਿਪੋਰਟ ਜਿਹੜੀ ਆ ਜੀ ਉਹ ਭਰਨੀ ਪਈ। ਮੁਕਤਸਰ ਪੁਲਿਸ ਦੇ ਵੱਲੋਂ ਇਸ ਮੁਹਿੰਮ ਦੇ ਤਹਿਤ 220 ਪੁਲਿਸ ਕੇਸ ਦਰਜ ਕੀਤੇ ਗਏ ਸੀਗੇ। ਇਹਦੇ ਵਿੱਚੋਂ 40 ਛੋਟੇ-ਮੋਟੇ ਨਸ਼ੇੜੀਆਂ ਖਿਲਾਫ ਕੇਸ ਦਰਜ ਕੀਤੇ ਜਿਹੜੇ ਸੀਗੇ ਉਹ ਰੱਦ ਕਰਨੇ ਪਏ ਨੇ। ਮੁਕਤਸਰ ਦੀ ਪੁਲਿਸ ਮੁਹਿੰਮ ਵਾਲੇ ਕੇਸਾਂ ਦੇ ਵਿੱਚ ਵੀ 30 ਕੇਸਾਂ ਦੇ ਵਿੱਚ ਸਜ਼ਾ ਜਿਹੜੀ ਹੈ ਜੀ ਉਹ ਕਰਵਾ ਸਕੀ ਆ। ਇਸੇ ਜਿਹੜੀ ਹੈ ਜੀ ਉਹ ਬਾਕੀ ਜ਼ਿਲ੍ਹਿਆਂ ਦਾ ਵੀ ਇਹੀ ਜਿਹੜਾ ਜੀ ਹਾਲ ਹੈ। ਬਠਿੰਡਾ ਪੁਲਿਸ ਨੇ ਇਸ ਮੁਹਿੰਮ ਦੇ ਦੌਰਾਨ 243 ਪੁਲਿਸ ਕੇਸ ਦਰਜ ਕੀਤੇ ਸੀਗੇ। ਉਹਦੇ ਵਿੱਚ 43 ਕੇਸਾਂ ਦੇ ਵਿੱਚ ਸਜ਼ਾ ਹੋਈ ਹੈ। ਬਾਕੀ ਜਿਹੜੇ 52 ਕੇਸ ਨੇ ਉਹ ਪੌਣੇ 2 ਵਰ੍ਹਿਆਂ ਮਗਰੋਂ ਵੀ ਚਲਾਨ ਜਿਹੜਾ ਜੀ ਉਹਨਾਂ ਦਾ ਪੇਸ਼ ਨਹੀਂ ਹੋ ਸਕਿਆ ਔਰ ਇਹ ਹੌਲੀ ਜਿਹੜੇ ਜੀ ਉਹ ਵਾਪਸ ਲਏ ਜਾ ਰਹੇ ਨੇ। ਇਹ ਐਕਚੁਅਲੀ ਜਿਹੜੀ ਰਿਪੋਰਟ ਆ ਜੀ ਉਹ ਇਹੀ ਦੱਸਦੀ ਹੈ ਜੀ ਕਿ ਜਦੋਂ ਪੁਲਿਸ ਨੂੰ ਕਿਹਾ ਜਾਂਦਾ ਤੇ ਫਿਰ ਉਹ ਜਿਹੜੀ ਖਾਨਾ ਪੂਰਤੀ ਉਹ ਕਿਵੇਂ ਜਿਹੜਾ ਜੀ ਉਹ ਕਰਦੀ ਹੈ। ਜੀ ਇੱਥੋਂ ਇਹ ਸਾਫ਼ ਜਿਹੜਾ ਜੀ ਉਹ ਪਤਾ ਲੱਗਦਾ ਆ। ਅਤੇ ਇਸ ਚੀਜ਼ ਨੂੰ ਦੇਖਦੇ ਹੋਏ ਕੋਈ ਹੋਰ ਅਦਾਲਤ ਦੇ ਵਿੱਚ ਕੋਈ PIL ਕੋਈ ਇੱਦਾਂ ਦੀ ਚੀਜ਼ ਪਾਈ ਜਾਂਦੀ ਆ ਵੀ ਕੋਈ ਸਰਕਾਰ ਜਵਾਬਦੇਹ ਹੋਵੇ।
ਪਾਈ ਤਾਂ ਦੇਖੋ ਜੀ ਜਾ ਸਕਦੀ ਹੈ। ਆਈ ਥਿੰਕ ਇਹਦੇ ਉੱਤੇ ਇਹਨਾਂ ਦੀ ਕਮਿਸ਼ਨ ਬੈਠਣਾ ਚਾਹੀਦਾ ਸਰਕਾਰ ਦੀ ਤਰਫੋਂ। ਜਿਹੜੇ NDPS ਐਕਟ ਦੇ ਤਹਿਤ ਜਿਹੜੇ ਲੋਕ ਜਿਨ੍ਹਾਂ ਨੇ ਜੇਲ੍ਹਾਂ ਜਿਹੜੀਆਂ ਭਰੀਆਂ ਹੋਈਆਂ ਨੇ ਜੀ, ਕਿਉਂਕਿ ਜੇ ਤਾਂ ਇਹਨਾਂ ਲੋਕਾਂ ਨੂੰ ਫੜਨ ਤੋਂ ਬਾਅਦ ਕਿਤੇ ਨਸ਼ੇ ਦੀ ਤਸਕਰੀ ਜਿਹੜੀ ਹੈ ਜੀ ਉਹ ਰੁਕੀ ਹੋਵੇ ਜੀ, ਫਿਰ ਤਾਂ ਗੱਲ ਮੰਨੀ ਜਾਵੇ ਜੀ। ਜਦੋਂ ਉਹ ਨਸ਼ੇ ਦੀ ਤਸਕਰੀ ਜਿਹੜੀ ਉਹ ਰੁਕੀ ਨਹੀਂ ਗਈ, ਉਹ ਉਸੇ ਤਰੀਕੇ ਦੇ ਨਾਲ ਜਾਰੀ ਹੈ, ਤੇ ਫਿਰ ਇਹ ਜਿਹੜੇ ਜੀ ਇਹ ਕਿਉਂ ਫੜੇ ਗਏ ਨੇ, ਇਹਨਾਂ ਤੋਂ ਕਿੰਨੀ ਰਿਕਵਰੀ ਹੋਈ ਆ? ਇਹ ਵੀ ਗੱਲ ਜਿਹੜੀ ਹਮੇਸ਼ਾ ਚੱਲਦੀ ਹੈ ਕਿ ਜਿਹੜੀ ਰਿਕਵਰੀ ਹੁੰਦੀ ਹੈ ਜਦੋਂ ਉਹਨੂੰ ਸਾੜਿਆ ਜਾਂਦਾ ਜੀ, ਉਹ ਕੀ ਸਹੀ ਚੀਜ਼ ਜਿਹੜੀ ਉਹ ਸਾੜੀ ਜਾਂਦੀ ਹੈ, ਉਹ ਕੀ ਹੈ ਚੀਜ਼ ਜਿਹੜੀ ਸਾੜੀ ਜਾਂਦੀ ਹੈ? ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਨੇ। ਆਈ ਥਿੰਕ PIL ਦੇ ਨਾਲ ਹੱਲ ਹੋਣ ਵਾਲਾ ਤਾਂ ਇਹ ਮਸਲਾ ਨਹੀਂ ਹੈਗਾ ਜੀ। ਇਹ ਤਾਂ ਜੇ ਸੁਹਿਰਦ ਸਰਕਾਰ ਹੋਵੇ ਤਾਂ ਇਹਦੇ ਉੱਤੇ ਕਮਿਸ਼ਨ ਜਿਹੜਾ ਜੀ ਉਹ ਬੈਠਣਾ ਚਾਹੀਦਾ। ਸਾਰੇ ਜਿਹੜੇ ਕੇਸ ਨੇ ਉਹ ਰਿਵਿਊ ਹੋਣੇ ਚਾਹੀਦੇ ਨੇ। ਜੇ ਕੇਸ ਰਿਵਿਊ ਹੁੰਦੇ ਨੇ ਤਾਂ ਇੱਕ ਬਹੁਤ ਵੱਡਾ ਬੋਝ ਜਿਹੜਾ ਪੰਜਾਬ ਦੀਆਂ ਜੇਲ੍ਹਾਂ ਦੇ ਉੱਤੇ ਹੈ ਜੀ ਉਹ ਵੀ ਘੱਟ ਸਕਦਾ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ, ਪ੍ਰਾਈਵੇਟ ਸਕੂਲ ਦਿਨੋਂ ਦਿਨ ਮਹਿੰਗੇ ਹੋਈ ਜਾਂਦੇ ਨੇ, ਇਸੇ ਕਰਕੇ ਸਰਕਾਰੀ ਸਕੂਲਾਂ ਦੀ ਬੁੱਕਤ ਹੌਲੀ ਹੌਲੀ ਵੱਧ ਰਹੀ ਆ ਜੀ। ਕਿਉਂਕਿ ਜਿਹੜੀ ਵਿੱਦਿਆ ਹੈ, ਜਿਹੜੀ ਐਜੂਕੇਸ਼ਨ ਹੈ, ਇਹ ਆਮ ਬੰਦੇ ਦਾ ਅਧਿਕਾਰ ਹੈ, ਪਰ ਆਮ ਬੰਦੇ ਤੋਂ ਖੋਹ ਲਿਆ ਗਿਆ। ਇਸ ਕਰਕੇ ਲਿਆ ਗਿਆ ਜੀ ਵੀ ਜੇ ਆਮ ਬੰਦੇ ਦੇ ਜਿਹੜੇ ਬੱਚੇ ਨੇ ਉਹ ਪੜ੍ਹ ਗਏ ਤੇ ਕਿਤੇ ਉਹ ਸਵਾਲ ਨਾ ਕਰਨ ਲੱਗ ਜਾਣ। ਜੇ ਸਾਰੇ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਮਾਰੀਏ ਤਾਂ ਹੌਲੀ ਹੌਲੀ ਸਹੀ ਇਹ ਇੱਕ ਸਿਸਟੇਮੈਟਿਕਲੀ ਜਿਹੜਾ ਨਾ ਜੀ ਇਹ ਅਧਿਕਾਰ ਖਤਮ ਕੀਤਾ ਗਿਆ। 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ। ਜਦੋਂ ਫੇਲ ਨਹੀਂ ਕਰਨਾ, 9ਵੀਂ ਦੇ ਵਿੱਚ ਸਭ ਤੋਂ ਔਖੀ ਪੜ੍ਹਾਈ ਜਿਹੜੀ ਹੈ ਜੀ ਉਹ ਸ਼ੁਰੂ ਹੋ ਜਾਂਦੀ ਆ। ਉੱਥੇ ਫਿਰ ਸਾਰੀਆਂ ਬ੍ਰੇਕਾਂ ਜਿਹੜੀਆਂ ਜੀ ਉਹ ਬੱਚਿਆਂ ਦੀਆਂ ਲੱਗ ਜਾਂਦੀਆਂ ਨੇ। ਸਰਕਾਰੀ ਸਕੂਲਾਂ 'ਚੋਂ ਪੜ੍ਹੇ 8ਵੀਂ ਤੱਕ ਦੇ ਜਿਹੜੇ ਬੱਚੇ ਨੇ ਉਹ 1-2 ਵੀ ਪੂਰਾ ਨਹੀਂ ਸੁਣਾ ਸਕਦੇ, ABC ਜਿਹੜੀ ਆ ਪੂਰੀ ਨਹੀਂ ਸੁਣਾ ਸਕਦੇ। ਜਮਾ ਘਟਾਓ ਗੁਣਾ ਤਾਂ ਬਹੁਤ ਦੂਰ ਦੀ ਗੱਲ ਹੈ। ਪ੍ਰਾਈਵੇਟ ਸਕੂਲ ਇਸੇ ਕਰਕੇ ਖੁੰਬਾਂ ਵਾਂਗੂ ਜਿਹੜੇ ਜੀ ਉਹ ਜੰਮੇ। ਔਰ ਪ੍ਰਾਈਵੇਟ ਅਦਾਰਾ ਚਾਹੇ ਉਹ ਵੱਡਾ ਸਕੂਲ ਹੋਵੇ ਚਾਹੇ ਕਾਲਜ ਹੋਵੇ, ਤੁਸੀਂ ਕੋਈ ਚੁੱਕ ਲਓ, ਉਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਜਿਹੜਾ ਪੋਲੀਟੀਸ਼ੀਅਨ ਆ ਨਾ ਜੀ ਉਹ ਮੈਂਬਰ ਓਨਰ ਜਿਹੜਾ ਸਾਈਡ ਦੇ ਉੱਤੇ ਹੋ ਕੇ ਓਨਰ ਆ ਜੀ ਉਹ ਉਹਦੇ ਵਿੱਚ ਦਿਸ ਪਊਗਾ ਜ਼ਰੂਰ। ਇਸੇ ਕਰਕੇ ਦੁਕਾਨਾਂ ਜਿਹੜੀਆਂ ਜੀ ਉਹ ਖੁੱਲੀਆਂ, ਉਹਨੇ ਸਰਕਾਰੀ ਸਕੂਲ ਜਿਹੜੇ ਜੀ ਉਹ ਤਬਾਹ ਕਰਤੇ। ਪਰ ਪੰਜਾਬ ਦਾ ਜਿਹੜਾ ਨਾ ਜੀ ਉਹ ਢਾਂਚਾ ਕਈ ਪੱਖਾਂ ਤੋਂ ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਬਦਲ ਗਿਆ। ਇੱਥੇ ਜਿਹੜਾ ਆਮ ਬੰਦਾ ਉਹਦੀ ਜਿਹੜਾ ਕਿਸੇ ਨਾ ਕਿਸੇ ਰੂਪ 'ਚ ਸੋਚਦਾ ਸੀਗਾ, ਇੱਕ ਵਿਚਾਰਾ ਰਕਸ਼ੇ ਵਾਲਾ ਵੀ ਸੋਚਦਾ ਸੀਗਾ ਜਾਂ ਇੱਕ ਮਜ਼ਦੂਰ ਵੀ ਸੋਚਦਾ ਸੀਗਾ ਕਿ ਸਰਕਾਰੀ ਸਕੂਲਾਂ ਦਾ ਢਾਂਚਾ ਹੋ ਗਿਆ ਤਬਾਹ, ਮੈਂ ਕਿਉਂ ਨਾ ਆਪਣਾ ਬੱਚਾ ਪ੍ਰਾਈਵੇਟ ਸਕੂਲ ਜਿਹੜਾ ਉਹ ਪੜ੍ਹਾਵਾਂ। ਉਹ ਵੀ ਵਰਦੀ ਜਿਹੜੀ ਹੈ ਜੀ ਉਹ ਪਾ ਕੇ ਰਿਕਸ਼ੇ ਦੇ ਉੱਤੇ ਬੱਚੇ ਨੂੰ ਜਿਹੜਾ ਸਕੂਲ ਭੇਜ ਕੇ ਸਮਝਦਾ ਸੀਗਾ ਕਿ ਸ਼ਾਇਦ ਇਹ ਮਜ਼ਦੂਰੀ ਤੋਂ ਜਿਹੜਾ ਜੀ ਬਚ ਜਾਵੇ ਕਿਸੇ ਤਰੀਕੇ ਨਾਲ ਥੋੜਾ ਪੜ੍ਹ ਕੇ। ਪਰ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਖੁੰਬਾਂ ਵਾਂਗੂ ਉਹਨਾਂ ਨੇ ਇੰਨੇ ਮੂੰਹ ਟੱਡਣੇ ਸ਼ੁਰੂ ਕੀਤੇ ਕਿ ਹਰ ਸਾਲ ਜਿਹੜਾ ਜੀ ਉਹਨਾਂ ਦੀਆਂ ਫੀਸਾਂ ਵੱਧਦੀਆਂ ਗਈਆਂ। ਹੁਣ ਪਿਛਲੇ ਦਿਨਾਂ ਤੋਂ ਜਿਹੜੀਆਂ ਪੇਰੈਂਟਸ ਐਸੋਸੀਏਸ਼ਨ ਨੇ ਉਹ ਬੜੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਬਣੀਆਂ ਨੇ, ਇਹ ਤੋਂ ਪਟਿਆਲੇ ਤੋਂ ਹੀ ਇਹਦੀ ਸ਼ੁਰੂਆਤ ਹੋਈ ਸੀ, ਹੁਣ ਤਾਂ ਸਮੁੱਚੇ ਪੰਜਾਬ 'ਚ ਫੈਲ ਗਈਆਂ। ਬੂਟ ਵੀ ਪ੍ਰਾਈਵੇਟ ਸਕੂਲਾਂ ਤੋਂ ਲਓ, ਜਰਾਬਾਂ ਵੀ ਪ੍ਰਾਈਵੇਟ ਸਕੂਲਾਂ ਤੋਂ ਲਓ, ਕਿਤਾਬਾਂ ਵੀ ਪ੍ਰਾਈਵੇਟ ਸਕੂਲਾਂ ਤੋਂ ਲਓ, ਹਰ ਚੀਜ਼ ਜਿਹੜੀ ਉੱਥੋਂ ਪਰਸੈਂਟੇਜ ਜਿਹੜੀ ਉਹ ਲਾ ਕੇ ਦਿੰਦੇ ਨੇ। ਇੱਕ ਕਾਰਟੂਨ ਪਿਛਲੇ ਦਿਨਾਂ ਦੇ ਵਿੱਚ ਛਪਿਆ ਸੀਗਾ ਇੱਥੋਂ ਦੀ ਅਖਬਾਰ ਦੇ ਵਿੱਚ, ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਜਿਹੜੀ ਆ ਉਹ ਪੇਰੈਂਟਸ ਨੂੰ ਕਹਿ ਰਹੀ ਸੀ ਤੁਹਾਡੇ ਬੱਚੇ ਦਾ ਭਾਰ ਘਟ ਰਿਹਾ, ਇਸ ਕਰਕੇ ਜਿਹੜਾ ਇਹਨੂੰ ਆਟਾ ਖਵਾਉਂਦੇ ਉਹ ਸਕੂਲ 'ਚੋਂ ਲਿਆ ਕਰੋ ਜਿਹੜਾ ਕਿ ਜ਼ਿਆਦਾ ਤਾਕਤਵਰ ਹੋਊਗਾ। ਸੋ ਹੁਣ ਜਦੋਂ ਇੰਨੇ ਖਰਚੇ ਜਿਹੜੇ ਵੱਧ ਗਏ, ਪੇਰੈਂਟ ਜਿਹੜਾ ਆਮ ਬੰਦਾ ਹੈ ਨਾ ਜੀ ਜਿਹੜਾ ਔਖਾ ਹੋ ਕੇ ਪੜ੍ਹਾਉਂਦਾ ਸੀ ਬੱਚੇ ਨੂੰ, ਉਹਨੇ ਦੁਬਾਰਾ ਫਿਰ ਜਿਹੜਾ ਜੀ ਉਹ ਪਰਤਿਆ ਸਰਕਾਰੀ ਸਕੂਲਾਂ ਵੱਲ ਨੂੰ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਇਸ ਵਾਰੀ ਦਾਖਲੇ ਪੱਖੋਂ ਜਿਹੜੀ ਆ ਜੀ ਉਹ ਵਧੀ ਆ। ਜਿੱਥੇ ਜਿਹੜੇ ਟੀਚਰ, ਕਿਉਂਕਿ ਮਿਹਨਤ ਵਾਲੇ ਟੀਚਰ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਹੀ ਤੁਹਾਨੂੰ ਜਿਹੜੇ ਲੱਭਦੇ ਨੇ, ਉਹਨਾਂ ਦੇ ਚਿਹਰਿਆਂ ਦੇ ਉੱਤੇ ਥੋੜੀ ਰੌਣਕ ਹੈ ਕਿ ਇਹਦੇ ਨਾਲ ਕੁਝ ਗਿਣਤੀ ਜਿਹੜੀ ਆ ਜੀ ਉਹ ਬੱਚਿਆਂ ਦੀ ਵਧੀ ਹੈ। ਪਰ ਸਵਾਲਾਂ ਦਾ ਸਵਾਲ ਜਿਹੜਾ ਇਹ ਹੈ ਜੀ ਕਿ ਜਿਹਦੇ ਕਰਕੇ ਜਿਹੜੀ ਵਜ੍ਹਾ ਕਰਕੇ ਢਾਂਚਾ ਜਿਹੜਾ ਸੱਤਿਆਨਾਸ਼ ਹੋਇਆ, ਜਦੋਂ ਉਹਦੇ ਵਿੱਚ ਕੋਈ ਸੁਧਾਰ ਨਹੀਂ ਹੈਗਾ ਤੇ ਫਿਰ ਇਹ ਬੱਚੇ ਜਿਹੜੇ ਨੇ ਕਿੰਨੀ ਦੇਰ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਜੀ ਉਹ ਰਹਿਣਗੇ। ਹਾਂ, ਇੰਨਾ ਜ਼ਰੂਰ ਹੈ, ਇਹ ਓਪਰਚੁਨਿਟੀ ਹੈ ਜੇ ਸਰਕਾਰ ਜਿਹੜੀ ਹੈ ਜੀ ਕੋਈ ਚੱਜ ਦੀ ਆ ਜਾਵੇ ਜੋ ਇਹਦੇ ਉੱਤੇ ਗੰਭੀਰ ਹੋ ਕੇ ਕੁਝ ਇਸ ਢਾਂਚੇ ਨੂੰ ਸੁਧਾਰਨ ਦਾ ਯਤਨ ਕਰੇ, ਤੇ ਮੇਰਾ ਖਿਆਲ ਜੇ ਆਮ ਬੰਦੇ ਦੀ ਆਪਾਂ ਗੱਲ ਕਰੀਏ, ਸਰਕਾਰੀ ਸਕੂਲਾਂ ਦਾ ਢਾਂਚਾ ਥੋੜਾ ਸੁਧਰ ਜਾਵੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਆਪਣੇ ਬੱਚਿਆਂ ਨੂੰ ਉੱਥੇ ਪੜ੍ਹਾਉਣ ਲੱਗਣਗੇ। ਉਹ ਕਿਸੇ ਨਾ ਕਿਸੇ ਪਾਸਿਓਂ ਉਹਨਾਂ ਦਾ ਸਾਹ ਜਿਹੜਾ ਜੀ ਉਹ ਸੌਖਾ ਹੋ ਸਕਦਾ। ਪਰ ਇਹਦੇ ਵਾਸਤੇ ਨੀਤ ਤੇ ਨੀਤੀ ਦੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੀ, ਉਹ ਹਾਲ ਦੀ ਘੜੀ ਤਾਂ ਨਹੀਂ ਦਿੰਦੀ ਜੀ। ਜੀ ਅਗਲੀ ਗੱਲ ਕਰੀਏ, ਹਾਈ ਕੋਰਟ ਨੇ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਜਿਹੜੀ ਅੰਤਰਰਾਸ਼ਟਰੀ ਉਡਾਨਾਂ ਨੂੰ ਲੈ ਕੇ ਸਖਤੀ।
ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਜੀ ਉਹ ਬਹੁਤ ਇਸ ਮਾਮਲੇ ਦੇ ਉੱਤੇ ਇਨੀਸ਼ੀਏਟਿਵ ਜਿਹੜਾ ਜੀ ਉਹ ਲੈ ਰਿਹਾ। ਐਕਚੁਅਲੀ ਇਹ PIL ਜਿਹੜੀ ਹੈ ਜੀ ਪਾਈ ਹੋਈ ਆ ਮੋਹਾਲੀ ਦੇ ਕੁਝ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਵੱਲੋਂ ਕਿ ਇੰਨਾ ਪੈਸਾ ਜਿਹੜਾ ਜੀ ਉਹ ਲਾ ਕੇ ਰੱਖ ਦਿੱਤਾ ਗਿਆ ਤੇ ਇਹ 에ਅਰਪੋਰਟ ਜਿਹੜਾ ਜੀ ਉਹ ਚਾਲੂ ਕਿਉਂ ਨਹੀਂ ਹੋ ਰਿਹਾ। ਹੁਣ ਇਹਦੀ ਜਿਹੜੀ ਸੁਣਵਾਈ ਹੈ ਜੀ ਉਹ ਚੱਲ ਰਹੀ ਹੈ। ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਜੀ ਉਹਦੇ ਬੈਂਚ ਨੇ ਇਹ ਗੱਲ ਕਹੀ ਆ ਕਿ ਇਹ ਜੇ ਤੁਸੀਂ ਚਿੱਟਾ ਹਾਥੀ ਬੰਨਣਾ ਸੀ, ਇੱਥੋਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਸ਼ੁਰੂ ਨਹੀਂ ਕਰਨੀਆਂ ਸੀਗੀਆਂ ਤੇ ਇਹ ਕਾਹਦੇ ਲਈ ਬਣਾਇਆ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਥੋਂ ਤੱਕ ਸਖਤ ਟਿੱਪਣੀ ਜਿਹੜੀ ਹੈ ਜੀ ਉਹ ਕੀਤੀ ਆ ਕਿ 300 ਏਕੜ ਤੋਂ ਉੱਪਰ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਖੋਹ ਕੇ 에ਅਰਪੋਰਟ ਬਣਾਇਆ ਗਿਆ। ਉਹ ਕਹਿੰਦੇ ਜੇ ਡੋਮੈਸਟਿਕ ਫਲਾਈਟਾਂ ਹੀ ਚਲਾਉਣੀਆਂ ਸੀ ਉਹਨੂੰ ਪੁਰਾਣੀ ਬਿਲਡਿੰਗ 'ਚ ਤਬਦੀਲ ਕਰ ਲਓ ਤੇ ਇਹ ਜਿਹੜੀ ਜ਼ਮੀਨ ਹੈ ਕਿਸਾਨਾਂ ਨੂੰ ਵਾਪਸ ਦੇ ਦਿਓ ਜੀ। ਇੱਕ ਜਿਹੜੀ ਹੋਰ ਬੜੀ ਗੰਭੀਰ ਤੇ ਵੱਡੀ ਟਿੱਪਣੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤੀ ਆ ਕਿ ਜਿਹੜੀਆਂ 에ਅਰਲਾਈਨਾਂ ਇੱਥੇ ਡੋਮੈਸਟਿਕ ਫਲਾਈਟਾਂ ਚਲਾ ਰਹੀਆਂ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿ ਕੀ ਤੁਸੀਂ ਇੰਟਰਨੈਸ਼ਨਲ ਫਲਾਈਟਾਂ ਚਲਾ ਸਕਦੇ ਹੋ, ਜੇ ਤੁਸੀਂ ਚਲਾਉਣੀਆਂ ਚਾਹੁੰਦੇ ਹੋ ਉਹਦੇ ਵਿੱਚ ਤੁਹਾਨੂੰ ਮੁਸ਼ਕਲ ਕਿੱਥੇ ਆ ਰਹੀ ਹੈ। ਇਹਦਾ ਜਵਾਬ ਜਿਹੜਾ ਦੀ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਤੋਂ ਮੰਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ। ਉਹਨਾਂ ਨੂੰ ਅਗਲੀ ਤਰੀਕ ਤੱਕ ਇਹ ਜਵਾਬ ਦੇਣ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਗਈ ਹੈ। ਇਹਦੇ ਵਿੱਚੋਂ ਜਿਹੜੀ ਹੈ ਜੀ ਸਵਾਲਾਂ ਦਾ ਸਵਾਲ ਇਹ ਆ ਕਿ ਇਹ ਜਿਹੜਾ ਮਾਮਲਾ ਕਈ ਹਫ਼ਤਿਆਂ ਤੋਂ ਮੰਗਿਆ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ। ਸਹੁੰ ਖਾਣ ਵਾਲੀ ਗੱਲ ਆ ਜੇ ਇਹਦੇ ਉੱਤੇ ਸੂਬੇ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਦੀ ਕੋਈ ਟਿੱਪਣੀ ਜਿਹੜੀ ਹੈ ਜੀ ਉਹ ਆਈ ਹੋਵੇ, ਭਾਵ ਕਿ ਉਹਨਾਂ ਦੇ ਕੰਨਾਂ ਦੇ ਉੱਤੇ ਕੋਈ ਜੂੰ ਜਿਹੜੀ ਹੈ ਜੀ ਉਹ ਨਹੀਂ ਸਰਕ ਰਹੀ ਕਿ ਐਡਾ ਗੰਭੀਰ ਮਸਲਾ ਜਿਹੜਾ ਹੈ ਜਿਹਦੇ ਉੱਤੇ 1400 ਕਰੋੜ ਰੁਪਈਆ ਲੋਕਾਂ ਦਾ ਲਾ ਕੇ ਜਿਹੜਾ ਜੀ ਉਹ ਰੱਖ ਦਿੱਤਾ ਗਿਆ ਤੇ ਉੱਥੋਂ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਜੀ ਉਹ ਸ਼ੁਰੂ ਨਹੀਂ ਹੋ ਰਹੀਆਂ। ਜੀ ਜੀ ਤੇ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਵਿੱਚ ਸਤਲੁਜ ਦਰਿਆ ਨੂੰ 35 ਸਾਲਾਂ ਤੋਂ ਇੱਕ ਬੰਦਾ ਮੁਫਤ ਪਾਰ ਕਰਵਾ ਰਿਹਾ ਹੈ। ਐਕਚੁਅਲੀ ਜੀ ਇਹ ਜਿਹੜੇ ਪਿੰਡ ਪੈਂਦੇ ਨੇ ਕੁਝ ਇਸ ਸਰਹੱਦੀ ਖੇਤਰ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਚਾਂਦੀਵਾਲਾ, ਟਿੰਡੀਵਾਲਾ, ਕਾਲੂਵਾਲਾ, ਕਮਾਲੇਵਾਲਾ, ਇਹਦੇ ਜਿਹੜੇ ਹਜ਼ਾਰਾਂ ਲੋਕ ਨੇ ਜੀ ਉਹਨਾਂ ਦੇ ਵਾਸਤੇ ਪਿੰਡ ਹਬੀਬਕੇ ਦਾ ਰਹਿਣ ਵਾਲਾ ਜੀ ਬੇੜੇ ਵਾਲਾ ਜਗਤਾਰ ਸਿੰਘ ਉਹ ਮਸੀਹੇ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਕੰਮ ਕਰਦਾ। ਇਹ ਜਿਹੜਾ ਬੇੜਾ ਜੀ ਉਹ 35 ਸਾਲਾਂ ਤੋਂ ਲੱਕੜ ਦੇ ਬੇੜੇ ਦੇ ਨਾਲ ਉਹ ਲੋਕਾਂ ਨੂੰ ਜਿਹੜਾ ਜੀ ਪਾਰ ਕਰਵਾਉਂਦਾ ਤੇ ਜਿਹੜੀ ਗੱਲ ਇਹਦੇ ਵਿੱਚ ਸਭ ਤੋਂ ਵੱਡੀ ਵੇਖਣ ਵਾਲੀ ਇਹ ਹੈ ਜੀ ਕਿ ਉਹ ਕਿਸੇ ਤੋਂ ਪੈਸੇ ਨਹੀਂ ਲੈਂਦਾ। ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਕੋਲੇ ਰਾਹ ਕੋਈ ਨੀਗਾ ਜੀ ਸਿਵਾਏ ਇਸ ਬੇੜੇ ਦੇ ਉੱਤੇ ਚੜ੍ਹ ਕੇ ਇਸ ਦਰਿਆ ਨੂੰ ਪਾਰ ਕਰਨ ਦਾ। ਜਗਤਾਰ ਸਿੰਘ ਹੀ ਉਹਨਾਂ ਨੂੰ ਜਿਹੜਾ ਜੀ ਪਾਰ ਕਰਵਾਉਣ ਵਾਲਾ। ਸੇਪੀ ਹੁੰਦੀ ਸੀ, ਸੇਪੀ ਲਫ਼ਜ਼ ਹੌਲੀ ਹੌਲੀ ਜਿਹੜਾ ਜੀ ਉਹ ਗਵਾਚ ਗਿਆ ਪੰਜਾਬ ਦੇ ਵਿੱਚੋਂ। ਜ਼ਿਮੀਂਦਾਰ ਵੀ ਉਨੀ ਦੇਰ ਤੱਕ ਸੌਖਾ ਸੀਗਾ ਜਿੰਨੀ ਦੇਰ ਤੱਕ ਉਹ ਜਿਹੜੀ ਜੀ ਸੇਪੀ ਦੇ ਉੱਤੇ ਬਹੁਤੇ ਕੰਮ ਕਰਵਾਉਂਦਾ ਹੁੰਦਾ ਸੀਗਾ। ਇਹ ਸੇਪੀ ਸਿਸਟਮ ਹੀ ਤੁਸੀਂ ਕਹਿ ਲਓ। ਜਗਤਾਰ ਸਿੰਘ ਨੂੰ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਝੋਨੇ ਤੇ ਕਣਕ ਦੇ ਮੌਕੇ ਦੇ ਉੱਤੇ ਦਾਣੇ ਜਿਹੜੇ ਆ ਜੀ ਉਹ ਦਿੰਦੇ ਆ। ਜਗਤਾਰ ਸਿੰਘ ਕਹਿੰਦਾ ਕਿ ਜਿੰਨੇ ਦਾਣੇ ਉਹਨੂੰ ਖਾਣ ਨੂੰ ਚਾਹੀਦੇ ਹੁੰਦੇ ਆ ਬਾਕੀ ਜਿਹੜੇ ਆ ਉਹ ਕੁਝ ਵੇਚ ਕੇ ਬੇੜੇ ਦੇ ਉੱਤੇ ਪੈਸੇ ਜਿਹੜੇ ਆ ਜੀ ਉਹ ਲਾਉਂਦਾ ਕਿਉਂਕਿ ਉਹ ਕਹਿੰਦਾ ਕਿ ਹਰ ਸਾਲ ਇਹਦੀ ਰਿਪੇਅਰ ਜਿਹੜੀ ਆ ਉਹ ਬੇੜੇ ਦੀ ਕਰਵਾਉਣੀ ਪੈਂਦੀ ਆ। ਜਗਤਾਰ ਸਿੰਘ ਇਸ ਗੱਲੋਂ ਫਿਕਰਮੰਦ ਹੈ ਕਿ ਉਹ ਬਜ਼ੁਰਗ ਹੋ ਰਿਹਾ ਔਰ ਬਜ਼ੁਰਗੀ ਦੇ ਵਿੱਚ ਜਾਂਦੇ ਆ ਉਹਦੇ ਜਿਹੜੇ ਬੱਚੇ ਨੇ ਅੱਗੋਂ ਇਸ ਕੰਮ ਨੂੰ ਕਰਨ ਦੇ ਵਾਸਤੇ ਤਿਆਰ ਨਹੀਂ ਗਏ। ਕੋਈ ਵੀ ਕਹਿੰਦਾ ਕਿ ਮੇਰੀ ਬਜ਼ੁਰਗੀ ਦਾ ਕੋਈ ਇੰਤਜ਼ਾਮ ਨਹੀਂ ਗਾ ਕਿ ਜਦੋਂ ਮੇਰੇ ਕੋਲ ਬੇੜਾ ਨਾ ਚੱਲਿਆ ਤੇ ਫਿਰ ਮੇਰੀ ਰੋਜ਼ੀ ਰੋਟੀ ਦਾ ਜੁਗਾੜ ਜਿਹੜਾ ਜੀ ਉਹ ਕਿਵੇਂ ਚੱਲੂਗਾ। ਕੋਈ ਵੀ ਕਹਿੰਦਾ ਹੈ ਕਿ ਜਦੋਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਈ ਹੁਸੈਨੀਵਾਲਾ ਆਏ ਸੀ ਤੇ ਉਹਨਾਂ ਨੂੰ ਆਸ ਬੱਝੀ ਸੀਗੀ ਕਿ ਇਹ ਗੱਲ ਉਹਨਾਂ ਤੱਕ ਪਹੁੰਚੂਗੀ ਤੇ ਕੁਛ ਨਾ ਕੁਛ ਜਿਹੜਾ ਉਹਦਾ ਹੋਊਗਾ, ਪਰ ਇਹ ਗੱਲ ਉਹਨਾਂ ਤੱਕ ਜਿਹੜੀ ਹੈ ਜੀ ਉਹ ਪਹੁੰਚੀ ਨਹੀਂ। ਜਗਤਾਰ ਸਿੰਘ ਜਿਹੜਾ ਜੀ ਜਿੱਥੇ ਆਪਣੀ ਭਵਿੱਖ ਦੀ ਫਿਕਰਮੰਦੀ ਉਹਨੂੰ ਲੈ ਕੇ ਚਿੰਤਤ ਹੈ, ਉਹਦੇ ਨਾਲ ਦੀ ਨਾਲ ਉਹ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹੈ ਕਿ ਇਹਨਾਂ ਪਿੰਡਾਂ ਦਾ ਕਦੀ ਕਿਸੇ ਸਰਕਾਰ ਨੇ ਸੋਚਿਆ ਹੀ ਨਹੀਂ ਕਿ ਅੱਜ ਵੀ ਉਹ ਬੇੜੇ ਦੇ ਰਾਹੀਂ ਜਿਹੜਾ ਜੀ ਉਹ ਪਾਰ ਹੁੰਦੇ ਨੇ। ਜਦੋਂ ਪਾਣੀ ਵੱਧ ਜਾਂਦਾ ਤੇ ਉਦੋਂ ਸਾਰੇ ਪਿੰਡ ਜਿਹੜੇ ਨੇ ਦੂਜੀ ਦੁਨੀਆ ਨਾਲੋਂ ਪੰਜਾਬ ਦੇ ਨਾਲੋਂ ਕੱਟੇ ਵੱਡੇ ਹੋ ਜਾਂਦੇ ਨੇ। ਜੀ ਜੀ ਆਪਾਂ ਗੱਲ ਕਰਦੇ ਵੀ ਉੱਤਰਾਖੰਡ ਤੇ ਅਰੁਣਾਚਲ ਨੂੰ ਲੈ ਕੇ ਜਿਹੜੇ ਆ ਲੋਕ ਸਭਾ ਰਾਜ ਸਭਾ ਦੇ ਵਿੱਚ ਹੰਗਾਮੇ। ਐਕਚੁਅਲੀ ਜੀ ਉੱਤਰਾਖੰਡ ਤੇ ਅਰੁਣਾਚਲ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਤੋਂ ਬਾਅਦ ਕਾਂਗਰਸ ਜਿਹੜੀ ਹੈ ਜੀ ਉਹ ਕਾਫੀ ਤੱਤੀ ਸੀ ਔਰ ਉਹਨੇ ਹੰਗਾਮਾ ਜਿਹੜਾ ਉਹ ਕੀਤਾ। ਮੋਦੀ ਸਰਕਾਰ ਦੇ ਉੱਤੇ ਵੀ ਦੋਸ਼ ਲਾਇਆ ਜੀ ਕਿ ਜਿਹੜੀਆਂ ਲੋਕਤੰਤਰਿਕ ਢੰਗ ਦੇ ਨਾਲ ਚੁਣੀਆਂ ਹੋਈਆਂ ਇਹ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਨੂੰ ਡੇਗਣ ਦੇ ਵਾਸਤੇ ਹੀ ਸੈਂਟਰ ਦੀ ਸਰਕਾਰ ਨੇ ਸਾਰਾ ਕੁਝ ਜਿਹੜਾ ਜੀ ਕੀਤਾ। ਰਾਜ ਸਭਾ ਦੇ ਵਿੱਚ ਸ਼ੋਰ ਸ਼ਰਾਬੇ ਦੇ ਕਰਕੇ ਸਦਨ ਦੀ ਕਾਰਵਾਈ ਜਿਹੜੀ ਉਹ ਉਠਾਉਣੀ ਪਈ ਔਰ ਗ੍ਰਹਿ ਮੰਤਰੀ ਜਿਹੜੇ ਰਾਜਨਾਥ ਸਿੰਘ ਨੇ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ
ਜਿਹੜਾ ਜੀ, ਔਰ ਉਧਰ ਉੱਤਰਾਖੰਡ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਸੰਬੰਧੀ ਕਾਪੀਆਂ ਜਿਹੜੀਆਂ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਜਿਹੜੀਆਂ ਪੇਸ਼ ਕੀਤੀਆਂ ਗਈਆਂ, ਜਿਹਦੇ ਤੋਂ ਕਾਂਗਰਸ ਮੈਂਬਰਾਂ ਨੇ ਜਿਹੜਾ ਜੀ ਉਹ ਇਤਰਾਜ਼ ਜਿਹੜਾ ਜੀ ਉਹ ਉਠਾਇਆ। ਭਾਰਤੀ ਜਨਤਾ ਪਾਰਟੀ ਵਾਲੇ ਬਜਾਏ ਇਹਦੇ ਕਿ ਇਹਨੂੰ ਜਿਹੜਾ ਜੀ ਇਹਦਾ ਜਵਾਬ ਦਿੰਦੇ, ਉਹ ਇਸ਼ਰਤ ਜਹਾਂਗੀਰ ਵਾਲੇ ਮਸਲੇ ਦੇ ਉੱਤੇ ਚਿਦੰਬਰਮ ਨੂੰ ਘੇਰਨ ਦੇ ਵਾਸਤੇ ਜਿਹੜਾ ਜੀ ਉਹ ਲੱਗ ਪਏ। ਭਾਵ ਕਿ ਇਹ ਪੁਰਾਣੀ ਇੱਕ ਪ੍ਰਥਾ ਹੀ ਬਣ ਗਈ ਹੈ ਜੀ, ਜਦੋਂ ਕਿਸੇ ਗੱਲ ਦਾ ਜਵਾਬ ਮੰਗਿਆ ਜਾਵੇ ਦੂਜੇ ਨੂੰ ਇਹ ਕਹਿ ਦਿੱਤਾ ਜਾਂਦਾ, ਜੇ ਤੁਸੀਂ ਇੱਕ ਪਾਰਟੀ ਨੂੰ ਕਹੋ ਨਾ ਇੱਥੇ ਤੁਸੀਂ ਜਿਹੜੀ ਹੈ ਜੀ ਕਰਪਸ਼ਨ ਕੀਤੀ ਹੈ, ਉਹ ਕਹਿੰਦੇ ਲੈ ਇਸ ਟਾਈਮ ਦੇ ਉੱਤੇ ਤੁਸੀਂ ਵੀ ਤਾਂ ਕੀਤੀ ਸੀਗੀ। ਉਹ ਇਹ ਨਹੀਂ ਜਵਾਬ ਦਿੰਦੇ ਕਿ ਇਹ ਗਲਤ ਹੈ ਜਾਂ ਠੀਕ ਹੈ, ਉਹ ਦੂਜੇ ਨੂੰ ਜਿਹੜਾ ਜੀ ਉਹ ਫੜਨਾ ਸ਼ੁਰੂ ਕਰ ਦਿੰਦੇ। ਜੀ ਜੀ ਬਸਪਾ ਨੇ ਏਜੰਡਾ ਕਹਿੰਦੇ ਆ ਜੀ ਚੋਣਾਂ ਲਈ ਆਖਿਆ, ਜਰਨਲ ਵਰਗ ਨੂੰ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਹੈ। ਆਈ ਥਿੰਕ ਬਸਪਾ ਜਿਹੜੀ ਹੈ ਜੀ ਉਹ ਆਪਣਾ ਵੋਟ ਬੈਂਕ ਤਾਂ ਬਹੁਤਾ ਜਿਹੜਾ ਜੀ ਉਹ ਗਵਾ ਚੁੱਕੀ ਹੋਈ ਹੈ। ਔਰ ਜਦੋਂ ਗੱਲ ਇਹ ਹੈ ਨਾ ਜੀ ਕਿ ਕਿਸੇ ਨੇ ਜਿਹੜੀ ਦੁਕਾਨਦਾਰ ਨੇ ਬਾਹਰ ਸਾਈਨ ਲਾਇਆ ਹੋਇਆ ਸੀਗਾ ਵੀ ਖੰਡ ਜਿਹੜੀ ਆ ਉਹ 5 ਰੁਪਏ ਕਿਲੋ, ਤੇ ਦੂਜਿਆਂ ਨੇ ਉਹਨੂੰ ਪੁੱਛਿਆ ਵੀ ਮਹਿੰਗੀ ਖੰਡ ਤੂੰ 5 ਰੁਪਏ ਕਿਲੋ ਕਿਵੇਂ ਸਾਈਨ ਲਾਤਾ? ਉਹ ਕਹਿੰਦੀ ਮੇਰੇ ਦੁਕਾਨ 'ਚ ਹੈ ਹੀ ਨਹੀਂ। ਜਦੋਂ ਜਿਹੜੀ ਚੀਜ਼ ਹੈ ਨਹੀਂ ਗੀ ਉਹ ਮੈਂ ਭਾਵੇਂ ਮੁਫਤ ਜਿਹੜਾ ਜੀ ਉਹ ਲਾ ਦੇਵਾਂ। ਬਹੁਜਨ ਸਮਾਜ ਪਾਰਟੀ ਦਾ ਆਧਾਰ ਜਿਹੜਾ ਜੀ ਉਹ ਖੁਰ ਗਿਆ ਹੋਇਆ, ਉਹਨਾਂ ਦਾ ਆਧਾਰ ਜਿਹੜਾ ਉਹਦਾ ਵੋਟ ਬੈਂਕ ਸੀਗਾ ਉਹ ਹੌਲੀ ਹੌਲੀ ਦੂਜੀਆਂ ਪਾਰਟੀਆਂ ਵੱਲ ਨੂੰ ਜਿਹੜਾ ਜੀ ਉਹ ਚਲੇ ਗਿਆ, ਕਿਉਂਕਿ ਲੋਕਾਂ ਦੀ ਨਬਜ਼ ਜਿਹੜੀ ਹੈ ਜੀ ਉਹ ਨਹੀਂ ਪਛਾਣ ਸਕੀ। ਬਾਬੂ ਕਾਸ਼ੀ ਰਾਮ ਹੋਰਾਂ ਦੇ ਜਿਉਂਦਿਆਂ ਜਿਸ ਬੁਲੰਦੀਆਂ ਦੇ ਉੱਤੇ ਉਹ ਪਾਰਟੀ ਨੂੰ ਲੈ ਗਏ ਸਨ, ਬੀਬੀ ਮਾਇਆਵਤੀ ਹੋਰਾਂ ਦੀ ਵਜ੍ਹਾ ਕਰਕੇ ਪਾਰਟੀ ਜਿਹੜੀ ਹੈ ਜੀ ਉਹ ਨਿਵਾਣਾ ਵੱਲ ਨੂੰ ਹੀ ਗਈ ਹੈ। ਇਸ ਕਰਕੇ ਜੇ ਇੱਦਾਂ ਦਾ ਕੋਈ ਵਾਅਦਾ ਕਰਦੀ ਵੀ ਆ ਤੇ ਇਹ ਵਾਅਦੇ ਸਿਰਫ ਕਰਨ ਦੇ ਵਾਸਤੇ ਕੀਤੇ ਜਾਂਦੇ ਨੇ। ਉਹਨਾਂ ਨੂੰ ਵੀ ਪਤਾ ਜੀ ਕਿ ਪਾਵਰ ਦੇ ਵਿੱਚ ਆਉਣਾ ਉਹਨਾਂ ਦਾ ਬਹੁਤ ਔਖਾ, ਤੇ ਫਿਰ ਭਾਵੇਂ ਖੰਡ ਤੁਸੀਂ 5 ਰੁਪਏ ਕਿਲੋ ਲਾ ਦਿਓ। ਜੀ ਜੀ JNU ਮਾਮਲੇ 'ਚ ਆਪਾਂ ਥੋੜ੍ਹੀ ਗੱਲ ਕਰ ਲਈਏ। ਕਨ੍ਹਈਆ ਨੂੰ 10,000 ਰੁਪਏ ਦਾ ਕਹਿੰਦੇ ਫਾਈਨ, ਤੇ 2 ਮੁੰਡਿਆਂ ਨੂੰ ਹੋਰ ਨੂੰ ਸਸਪੈਂਡ ਵੀ ਕਰਤਾ। ਐਕਚੁਅਲੀ ਉਮਰ ਭੱਟਾਚਾਰੀਆ ਤੇ ਗੱਟੂ ਆ ਜੀ, ਜਿਹਨੂੰ JNU ਦੇ ਵਿੱਚੋਂ ਜਿਹੜਾ ਉਹ ਕੱਢਿਆ ਗਿਆ। ਜਿਹੜਾ ਇੱਕ ਸਮੈਸਟਰ ਦੇ ਵਿੱਚ ਜਿਹੜਾ ਸੀਗਾ ਜੀ, ਇੱਕ ਨੂੰ ਇੱਕ ਸਮੈਸਟਰ 'ਚੋਂ ਕੱਢਿਆ ਗਿਆ, ਦੂਜੇ ਨੂੰ 2 ਸਮੈਸਟਰ ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ ਗਿਆ। ਉਮਰ ਖਾਲਿਦ ਤੇ 2 ਹੋਰ ਵਿਦਿਆਰਥੀ ਜਿਹੜੇ ਨੇ ਜੀ ਇਹਨਾਂ ਨੂੰ ਵੱਖ-ਵੱਖ ਸਮੇਂ ਲਈ ਯੂਨੀਵਰਸਿਟੀ ਦੇ ਵਿੱਚੋਂ ਜਿਹੜਾ ਕੱਢਿਆ ਗਿਆ, ਔਰ ਕਨ੍ਹਈਆ ਕੁਮਾਰ ਨੂੰ 10,000 ਰੁਪਏ ਜੁਰਮਾਨਾ ਜਿਹੜਾ ਜੀ ਉਹ ਕੀਤਾ ਗਿਆ। ਇਹ ਜੁਰਮਾਨਾ ਜਿਹੜਾ ਹੈ ਸਿਆਸਤ ਦੀ ਗੱਲ ਜਿਹੜੀ ਹੈ ਜੀ ਉਹ ਕਰਨ ਕਰਕੇ ਜਿਹੜਾ ਜੀ ਉਹ ਕੀਤਾ ਗਿਆ। ਦੇਖੋ ਹੁਣ ਕੀ ਕਿਹਾ ਜਾ ਸਕਦਾ ਹਾਲ ਦੀ ਘੜੀ ਕਿ ਉਹਦੇ ਭਵਿੱਖ ਨੂੰ ਲੈ ਕੇ ਜਿਹੜਾ ਜੀ ਕਿਸ ਕਿਸਮ ਦੀ ਗੇਮ ਜਿਹੜੀ ਆ ਉਹ ਖੇਡੀ ਜਾ ਰਹੀ ਆ। ਸ਼ਾਇਦ ਉਹਦੀ ਐਜੂਕੇਸ਼ਨ ਦੇ ਉੱਤੇ ਤਾਂ ਕਿਤੇ ਨਾ ਕਿਤੇ ਕੁਐਸਚਨ ਮਾਰਕ ਲੱਗ ਹੀ ਜਾਣਾ ਜੀ ਸੂਨਰ ਔਰ ਲੇਟਰ। ਜੀ 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 ਤੇ ਸੁਣਦੇ ਸੀਗੀਆਂ ਸਾਡੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਸਹਿਜਧਾਰੀ ਸਿੱਖਾਂ ਬਾਰੇ ਬਿੱਲ ਹੁਣ ਪਾਸ ਹੋਇਆ, ਬਾਹਲਾ ਉਂਝ ਯੂਥ ਟੋਲਾ ਰੋਡਿਆਂ ਜਾਂ ਮੋਨਿਆਂ ਦਾ। ਸਹਿਜਧਾਰੀ ਸਿੱਖਾਂ ਬਾਰੇ ਬਿੱਲ ਹੁਣ ਪਾਸ ਹੋਇਆ, ਬਾਹਲਾ ਉਂਝ ਯੂਥ ਟੋਲਾ ਰੋਡਿਆਂ ਜਾਂ ਮੋਨਿਆਂ ਦਾ। ਸਰਦਾਰ ਜਥੇਦਾਰ ਨਹੀਂ ਪੁਰਾਣੇ ਕਿਤੇ ਲੱਭਦੇ ਹੀ, ਸਾਰਾ ਦਲ ਬਿੱਟੂ ਗੋਗੀ ਟੋਨੀਆਂ ਤੇ ਸੋਨਿਆਂ ਦਾ। ਪੁੱਠੇ ਸਿੱਧੇ ਕਾਰਿਆਂ ਦੀ ਜਾਂਦੇ ਆ ਮਲਾਈ ਚੱਟੀ, ਭੁੱਲਿਆ ਹੈ ਚੇਤਾ ਕਣਕ ਝੋਨਿਆਂ ਤੇ ਪੋਨਿਆਂ ਦਾ। ਬਾਪ ਦੀ ਥਾਂ ਲੀਡਰਾਂ ਦੇ ਗੋਡੀ ਹੱਥ ਲਾਉਣ ਵਾਲੇ, ਵੇਖਿਆ ਨਾ ਬੰਨਾ ਕਦੀ ਜਾ ਕੇ ਖੇਤ ਕੋਨਿਆਂ ਦਾ। ਆਪ ਜਿਹੜੇ ਤੀਜੇ ਦਿਨ ਟਿੰਡ ਲਿਸ਼ਕਾਈ ਫਿਰਨ, ਉਹ ਵੀ ਇਸ ਬਿੱਲ ਬਾਰੇ ਢੋਲ ਖੜਕਾਉਂਦੇ ਕਈ ਜੀ। ਆਪ ਜਿਹੜੇ ਤੀਜੇ ਦਿਨ ਟਿੰਡ ਲਿਸ਼ਕਾਈ ਫਿਰਨ, ਉਹ ਵੀ ਇਸ ਬਿੱਲ ਬਾਰੇ ਢੋਲ ਖੜਕਾਉਂਦੇ ਕਈ। ਪਤਾ ਹੈ ਨਾ ਬਿੱਲ ਵਿੱਚ ਮੱਦ ਖਾਸ ਕਿਹੜੀ ਪਈ, ਭਰੀ ਹੋਈ ਚਾਬੀ ਵਾਂਗ ਰਾਗ ਪਏ ਗਾਉਂਦੇ ਕਈ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਸਵਾਲਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।